ਹੁਣ ਜਿਹੜਾ ਮੋਟਰਵੇ ਬਣਿਆ ਉਹ ਵੇਖ ਕੇ ਦਿਲ ਖੁਸ਼ ਹੋ ਜਾਂਦਾ। ਇਸ ਸਰਕਾਰ ਸਾਡੇ ਵਾਸਤੇ, ਮੈਂ ਕਹਾਂਗਾ ਉਹ ਸੜਕ ਬਣੀ ਸਾਡੇ ਵਾਸਤੇ ਉਹ ਬਹੁਤ ਹੀ ਵਧੀਆ। ਇੱਥੇ ਸਾਡਾ ਭਰਾਵਾਂ ਨਾਲੋਂ ਪ੍ਰਾਹੁਣਿਆਂ ਨਾਲ ਵੱਧ ਸਤਿਕਾਰ ਕੀਤਾ ਜਾਂਦਾ ਅਤੇ ਹਰ ਕੋਈ ਇੱਕ ਵਾਰ ਦਰਸ਼ਨ ਕਰਨ ਵਾਸਤੇ ਜ਼ਰੂਰ ਆਵੇ। ਇੱਥੇ ਘਰ ਨਾਲੋਂ ਵੱਧ ਪਿਆਰ ਮਿਲਦਾ। ਜਦੋਂ ਅਸੀਂ ਜਾਂਦੇ ਹਾਂ ਤਾਂ 6 ਮਹੀਨੇ ਇੱਥੋਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਅਤੇ 6 ਮਹੀਨੇ ਪਹਿਲਾਂ ਫਿਰ ਅਗਲੀ ਵਾਰੀ ਆਉਣ ਦੀਆਂ ਤਿਆਰੀਆਂ ਹੋ ਜਾਂਦੀਆਂ। ਵਿਸਾਖੀ ਦੇ ਮੇਲੇ ਦੀਆਂ ਬਹੁਤ ਸਾਰੀਆਂ ਵਧਾਈਆਂ ਪਿਆਰ ਤੁਹਾਡੀ ਖਿਦਮਤ ਵਿੱਚ ਪੇਸ਼ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ, ਜਿੱਥੇ ਕਿ ਇੱਕ ਜੱਥਾ, ਬਹੁਤ ਬੜਾ ਜੱਥਾ ਜਿਹੜਾ ਹੈ ਉਹ ਇੰਡੀਅਨ ਪੰਜਾਬ ਤੋਂ, ਸਾਡੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਾਲੇ ਪਾਸੇ ਆਇਆ ਹੋਇਆ ਤੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਦੀ ਫੈਮਿਲੀ ਵੀ ਸਾਡੇ ਨਾਲ ਮੌਜੂਦ ਹੈ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ, ਸਭ ਤੋਂ ਪਹਿਲੇ ਤੇ ਤੁਹਾਨੂੰ ਜੀ ਆਇਆਂ ਨੂੰ। ਜੀ ਹਾਂ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਦੱਸਿਓ ਤੇ ਕਿਹੜੇ ਸ਼ਹਿਰ ਤੋਂ ਤੁਸੀਂ ਆਏ? ਅਸੀਂ ਦਿੱਲੀ ਤੋਂ ਆਏ, ਨਾਮ ਢੇਰੂ ਸਿੰਘ ਹੈ। ਅੱਛਾ, ਤੇ ਕਿਹਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਅਸੀਂ। ਪਹਿਲੀ ਵਾਰੀ ਆਏ? ਹਾਂਜੀ, ਪਹਿਲੀ ਵਾਰ ਆਏ। ਅੱਛਾ ਅੱਛਾ ਅੱਛਾ। ਫੈਮਿਲੀ ਨਾਲ ਆਏ ਹੋ? ਕਿੰਨੇ ਬੰਦੇ ਆਏ ਨੇ ਤੁਹਾਡੇ ਨਾਲ? ਅਸੀਂ ਬੰਦੇ ਤਾਂ ਕਾਫੀ ਆਏ ਨਾ, ਅਸੀਂ ਫੈਮਿਲੀ ਨਹੀਂ ਆਇਆ, ਅਕੇਲਾ ਆਇਆ ਮੈਂ। ਅੱਛਾ ਅੱਛਾ, ਅਕੇਲਾ ਆਇਆ। ਠੀਕ ਹੋ। ਹਾਂਜੀ। ਤੇ ਇਹ ਦੱਸੋ ਕਿ ਇੱਥੇ ਕਿੱਥੇ ਕਿੱਥੇ ਵਿਜ਼ਿਟ ਕੀਤਾ ਹੈ ਹੁਣ ਤੱਕ ਤੁਸੀਂ? ਵਿਜਿਟ ਪਹਿਲੇ ਪੰਜਾਬ ਸਾਹਿਬ ਗਏ ਸੀ, ਉੱਥੇ ਹੋ ਕੇ ਆ ਗਏ, ਉੱਥੋਂ ਮੱਥਾ ਟੇਕ ਕੇ ਆ ਗਏ। ਉੱਥੇ ਸਭ ਖਾਣ ਪੀਣ, ਕੰਮ ਕਾਰੋਬਾਰ ਕੀ ਉੱਥੇ ਤੁਹਾਡਾ? ਉੱਥੇ ਕਾਰੋਬਾਰ ਸਾਡਾ ਲੱਕੜ ਦਾ ਕਾਰਪੈਂਟਰ ਦਾ ਕੰਮ ਹੈ। ਅੱਛਾ ਅੱਛਾ, ਹਾਂ, ਬਹੁਤ ਵਧੀਆ ਦਾਲ ਰੋਟੀ ਚੱਲ ਰਹੀ ਹੈ, ਫਸਟ ਕਲਾਸ। ਗੁਰੂ ਮਹਾਰਾਜ ਦੇ ਰਹੇ ਨੇ। ਬਿਲਕੁਲ ਸਹੀ। ਸੱਚਾ ਸੌਦਾ ਕੰਮ ਕਰੋ, ਸੱਚੇ ਦਿਲ ਨਾਲ ਕੰਮ, ਉਹ ਕਦੀ ਘਾਟਾ ਨਹੀਂ ਆਉਂਦਾ। ਬਿਲਕੁਲ ਹੀ। ਜੋ ਬੇਈਮਾਨੀ ਕਰਨਗੇ ਤਾਂ ਫਿਰ ਉਹਨਾਂ ਦਾ ਕੁਝ ਨਹੀਂ ਰਹਿੰਦਾ, ਕੱਖ ਨਹੀਂ ਰਹਿੰਦਾ। ਇਹ ਤੇ ਧਰਮ ਦੀ ਤਾਲੀਮ ਵੀ ਹੈ। ਹਾਂਜੀ, ਧਰਮ ਵੀ ਇਹੀ ਸਿਖਾਉਂਦਾ। ਹਾਂਜੀ, ਮਿਹਨਤ ਕਰੀ ਜਾਓ, ਸੱਚਾ ਕਿਰਤ ਕਮਾਈ ਚ ਆਪਣਾ ਦਸਵਾਂ ਕੱਢੀ ਜਾਓ, ਕਦੀ ਵੀ ਦਿੱਕਤ ਨਹੀਂ ਆਉਂਦੀ ਹੈ। ਬਿਲਕੁਲ ਸਹੀ। ਇਹ ਦੱਸੋ ਨਾ, ਤੁਹਾਨੂੰ ਲੱਗ ਕਿੰਜਦਾ ਰਿਹਾ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ ਏ। ਅੱਛਾ, ਆਏ ਕਿੱਥੋਂ ਹੋ ਤੁਸੀਂ? ਅਸੀਂ ਆਏ ਤਰਨਤਾਰਨ ਸਾਹਿਬ ਤੋਂ। ਤੇ ਇੱਥੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ? ਸਾਨੂੰ ਅੱਜ 5 ਦਿਨ ਹੋ ਗਏ। ਸੇਵਾ ਠੀਕ ਹੋ ਰਹੀ ਇੱਥੇ? ਬਹੁਤ ਵਧੀਆ ਹੋ ਰਹੀ ਹੈ। ਪਹਿਲੀ ਵਾਰੀ ਆਏ ਹੋ? ਨਹੀਂ, ਕਿੰਨੀ ਵਾਰੀ ਆਏ ਆਪਾਂ? 10ਵੀਂ ਵਾਰ। ਤੇ ਤੁਹਾਡੇ ਘਰ ਵਾਲੇ ਨੇ? ਤੇ ਬਜ਼ੁਰਗ, ਤੁਸੀਂ ਬਜ਼ੁਰਗ ਹੋ, ਤੁਸੀਂ ਇੱਥੇ ਬੈਠੋ। ਨਹੀਂ ਕੋਈ ਕਰੋ ਗੱਲ। ਅੱਛਾ, ਮੈਂ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ ਨਾ ਜੀ। ਤੁਸੀਂ ਇਹ ਦੱਸੋ, ਤੁਸੀਂ ਕਿੰਨੀ ਵਾਰੀ ਆਏ ਹੋ? 23। ਕੰਮ ਕਾਰੋਬਾਰ ਉੱਥੇ ਤੁਹਾਡਾ ਕੀ ਹੈ? ਮੇਰੀ ਦੁਕਾਨ ਹੈ ਕਰਿਆਨੇ ਦੀ। ਮੈਂ ਸ੍ਰੀ ਤਰਨਤਾਰਨ ਸਾਹਿਬ ਤੋਂ ਆਇਆ। ਅੱਛਾ 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 ਅੱਛਾ। ਕਿਹਦਾ ਲੱਗ ਰਿਹਾ ਇੱਥੇ ਆ ਕੇ? ਹਰ ਵਾਰੀ ਵਧੀਆ ਤੋਂ ਵਧੀਆ ਪ੍ਰੋਗਰਾਮ ਹੁੰਦਾ। ਪ੍ਰੋਗਰਾਮ ਦੇ ਵਿੱਚ ਬਹੁਤ ਸੁਧਾਰ ਹੋ ਰਿਹਾ। ਜਦੋਂ ਮੈਂ ਆਉਣਾ ਸ਼ੁਰੂ ਕੀਤਾ ਸੀ ਉਦੋਂ ਫਰੂਖਾਬਾਦ ਜਾਣ ਦਾ ਕੋਈ ਚੰਗਾ ਰਾਹ ਨਹੀਂ ਸੀ, ਪਿੰਡ ਦੀਆਂ ਰੂੜੀਆਂ ਤੋਂ ਜਾਈਦਾ ਸੀ। ਹੁਣ ਜਿਹੜਾ ਮੋਟਰਵੇ ਬਣਿਆ ਉਹ ਵੇਖ ਕੇ ਦਿਲ ਖੁਸ਼ ਹੋ ਜਾਂਦਾ। ਇਸ ਸਰਕਾਰ ਸਾਡੇ ਵਾਸਤੇ, ਮੈਂ ਕਹਾਂਗਾ ਉਹ ਸੜਕ ਬਣੀ ਸਾਡੇ ਵਾਸਤੇ ਉਹ ਬਹੁਤ ਹੀ ਵਧੀਆ। ਅੱਛਾ ਅੱਛਾ। ਸੁਨੇਹਾ ਕੀ ਦਿਓਗੇ, ਪੈਗਾਮ ਕੀ ਦਿਓ? ਮੈਂ ਆਪਣੇ ਜਿਹੜੇ ਹਿੰਦੁਸਤਾਨੀ ਭਰਾ ਨੇ ਉਹਨੂੰ ਇਹ ਕਹਾਂਗਾ ਕਿ ਜਿਹੜਾ ਗਲਤ ਫਹਿਮੀ ਫੈਲਾਈ ਜਾਂਦੀ ਹੈ ਉਹ ਤੋਂ ਬਚੋ। ਇੱਥੇ ਸਾਡਾ ਭਰਾਵਾਂ ਨਾਲੋਂ ਪ੍ਰਾਹੁਣਿਆਂ ਨਾਲ ਵੱਧ ਸਤਿਕਾਰ ਕੀਤਾ ਜਾਂਦਾ ਅਤੇ ਹਰ ਕੋਈ ਇੱਕ ਵਾਰ ਦਰਸ਼ਨ ਕਰਨ ਵਾਸਤੇ ਜ਼ਰੂਰ ਆਵੇ। ਇੱਥੇ ਘਰ ਨਾਲੋਂ ਵੱਧ ਪਿਆਰ ਮਿਲਦਾ ਅਤੇ ਇਸ ਕਰਕੇ ਹਰ ਵਾਰੀ ਇਕੱਲੇ ਹੀ ਆਉਂਦੇ ਹੋ ਜਾਂ ਸਾਡੀ ਮਾਤਾ ਹੋਰਾਂ ਨੂੰ ਨਾਲ ਲੈ ਕੇ ਆਉਂਦੇ ਹੋ? ਮੈਂ ਪਹਿਲਾਂ 82 'ਚ ਆਇਆ ਸੀ, 82। ਉਸ ਤੋਂ ਬਾਅਦ ਮੈਂ 17 ਸਾਲ ਨਹੀਂ ਆਇਆ, 1999 'ਚ ਆਇਆ ਸੀ। ਅੱਛਾ। ਫਿਰ ਮੈਂ 5 ਸਾਲ ਨਹੀਂ ਆਇਆ ਤੇ 2004 'ਚ ਆਇਆ ਸੀ। 2004 ਤੋਂ ਲੈ ਕੇ ਹੁਣ ਤੱਕ ਮੈਂ ਹਰ ਸਾਲ ਆਉਣਾ। ਮੇਰੀ ਜਿਹੜੀ ਵਿੱਚ ਉਹ 23 ਵਾਰਾਂ ਦੀ ਹੋ ਗਈ ਆ ਅਤੇ ਇਹਨਾਂ ਦੀ ਘਰਦਿਆਂ ਦੀ 10 ਕੁ ਵਾਰ ਦੀ ਹੋ ਗਈ ਆ। ਅੱਛਾ ਅੱਛਾ। ਹੁਣ ਅਸੀਂ ਬਹੁਤ 5-6 ਸਾਲ ਤੋਂ ਇਕੱਠੇ ਆਉਂਦੇ ਆ। ਅੱਛਾ ਅੱਛਾ। ਕਿਉਂਕਿ ਇਹਨਾਂ ਦਾ ਜੀ ਜਿਹੜਾ ਨਾ ਨਹੀਂ ਲੱਗਦਾ। ਜਦੋਂ ਅਸੀਂ ਜਾਂਦੇ ਹਾਂ ਤਾਂ 6 ਮਹੀਨੇ ਇੱਥੋਂ ਦੀਆਂ ਗੱਲਾਂ ਕਰਦੇ ਰਹਿੰਦੇ ਆ ਅਤੇ 6 ਮਹੀਨੇ ਪਹਿਲਾਂ ਫਿਰ ਅਗਲੀ ਵਾਰੀ ਆਉਣ ਦੀਆਂ ਤਿਆਰੀਆਂ ਹੋ ਜਾਂਦੀਆਂ। ਕਿ ਸਾਲ ਸਾਰਾ ਐਸੇ ਯਾਦ ਵਿੱਚ ਹੀ ਲੰਘ ਜਾਂਦਾ। ਇਸੇ ਗੱਲ 'ਚ ਅਸੀਂ ਰਹਿੰਦੇ ਇੱਥੇ ਆ। ਸਹੀ ਸਹੀ। ਗੁਰੂ ਨਾਨਕ ਦੇਵ ਦੇ ਚਰਨਾਂ 'ਚ ਰਹਿੰਦੇ ਆ, ਇਹੋ ਹੀ ਗੱਲਾਂ ਕਰਦੇ ਰਹਿੰਦੇ ਆ। ਮੈਂ ਉੱਥੇ ਆਪਣੀ ਦੁਕਾਨ ਦੇ ਸਭ ਨੂੰ ਕਿਹਾ ਹੋਇਆ ਹੈ ਕਿ ਉਹ ਸਾਰੇ ਮੈਨੂੰ ਆਪਣਾ ਪਾਸਪੋਰਟ, ਆਇਡੈਂਟੀ ਕਾਰਡ, ਫੋਟੋਆਂ ਸਭ ਕੁਝ ਪਹੁੰਚਾ ਦੇਣ। ਮੈਂ ਖਾਲਸਾ ਮਿਸ਼ਨ ਕਮੇਟੀ ਮੇਰੇ ਤੋਂ ਕੋਈ 20-25 ਕਿਲੋਮੀਟਰ ਦੂਰ ਆ, ਮੈਂ ਉਹਨਾਂ ਨੂੰ ਪਹੁੰਚਾ ਦਿੰਦਾ। ਮੈਂ ਫ੍ਰੀ ਸੇਵਾ ਕਰਦਾ। ਕੋਈ ਮਤਲਬ ਸੇਵਾ ਵੀ ਨਾਲ ਨਾਲ ਚੱਲ ਰਹੀ ਹੈ? ਹਾਂ ਬਿਲਕੁਲ। ਮੈਂ ਆਵਾਂ ਚਾਹੇ ਨਾ ਆਵਾਂ, ਕਿਉਂ ਜਿਸਿਆਂ ਵਿੱਚ ਮੇਰੇ ਜਿਹੜੇ ਆ 20-25 ਪਾਸਪੋਰਟ ਹੁੰਦੇ ਆ। ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ। ਮੈਂ ਦੇਖਿਆ ਇੱਥੇ ਗੁਰਦੁਆਰੇ 'ਚ ਆ ਕੇ ਆਬਜ਼ਰਵ ਕੀਤੀ ਇਹ ਚੀਜ਼ ਕਿ ਬਜ਼ੁਰਗ ਜ਼ਿਆਦਾਤਰ ਜਿਹੜੇ ਨੇ ਨਾ, ਬਜ਼ੁਰਗ ਲੋਕ ਆਏ ਨੇ, ਵਡੇਰੀ ਉਮਰ ਦੇ, ਵੱਡੀ ਉਮਰ ਦੇ ਲੋਕ ਆਏ ਨੇ, ਯੰਗਸਟਰਸ ਜਿਹੜੇ ਨੇ, ਨੌਜਵਾਨ ਘੱਟ ਆਏ ਨੇ। ਆ ਜਾਓ, ਬਹਿ ਜਾਓ। ਮੈਂ ਕਿਹਾ ਹੁਣ ਕੋਈ ਗੱਲ ਨਹੀਂ। ਤੇ ਯੰਗਸਟਰਸ ਜਿਹੜੇ ਨੇ ਉਹ ਘੱਟ ਆਉਂਦੇ ਨੇ।
ਯੰਗਸਟਰਸ ਨੂੰ ਤੁਸੀਂ ਕੀ ਪੈਗਾਮ ਦਿਓਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਾਡੇ ਇੱਕ ਬਹੁਤ ਗਲਤ ਅਫਵਾਹ ਆ ਕਿ ਜਿਸ ਬੰਦੇ ਦਾ ਪਾਕਿਸਤਾਨ ਦਾ ਵੀਜ਼ਾ ਲੱਗ ਜੇ ਉਹਨੂੰ ਬਾਕੀ ਹੋਰ ਕੰਟਰੀਆਂ ਵਿੱਚ ਜਾਂ ਵੀਜ਼ਾ ਨਹੀਂ ਲੱਗਦਾ। ਮੈਂ ਇਹਨਾਂ ਨੂੰ ਇਹੋ ਹੀ ਕਹਿੰਦਾ ਹੁੰਦਾ ਕਿ ਤੁਸੀਂ ਦੇਖੋ, ਜੇ ਤੁਹਾਡਾ ਕੋਈ ਬੰਦਾ ਇੰਗਲੈਂਡ 'ਚ ਆ, ਜੇ ਕੋਈ ਤੁਹਾਡਾ ਬੰਦਾ ਕੈਨੇਡਾ 'ਚ ਆ, ਆਸਟ੍ਰੇਲੀਆ 'ਚ ਆ, ਅਮਰੀਕਾ 'ਚ ਆ, ਉਹਨੂੰ ਪਤਾ ਕਰੋ ਜੇ ਉੱਥੇ ਇੱਕ ਹਿੰਦੁਸਤਾਨੀ ਰਹਿੰਦਾ ਹੈ ਤੇ 4 ਪਾਕਿਸਤਾਨੀ ਰਹਿੰਦੇ ਹੋਣਗੇ। ਜੇ ਪਾਕਿਸਤਾਨੀ ਜਾ ਸਕਦੇ ਆ ਤੇ ਪਾਕਿਸਤਾਨੀ ਵੀਜ਼ਾ ਲੱਗੇ ਬੰਦੇ ਨਾਲ ਵੀਜ਼ਾ ਕਿਉਂ ਨਹੀਂ ਮਿਲੂਗਾ? ਇਹੋ ਕਾਰਨ ਆ ਕਿ ਜਿਹੜਾ ਗਲਤ ਅਫਵਾਹ ਆ ਉਹਦੀ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੋ ਜੇ। ਮੈਂ ਤੇ ਉੱਥੇ ਬਹਿ ਕੇ ਇੱਕ ਪਾਕਿਸਤਾਨੀ ਸਫੀਰ ਦੇ ਤੌਰ 'ਤੇ ਕੰਮ ਕਰਦਾ। ਲੋਕਾਂ ਦੇ ਮਨਾਂ 'ਚ ਉਹ ਵਹਿਮ ਕੱਢਦਾ ਕਿ ਤੁਸੀਂ ਇੱਕ ਵਾਰ ਮੇਰੇ ਨਾਲ ਚੱਲੋ, ਜੇ ਤੁਸੀਂ ਅਗਲੇ ਸਾਲ ਨਾ ਜਾਓਗੇ ਤਾਂ ਮੈਨੂੰ ਜੋ ਮਰਜ਼ੀ ਕਹੇ। ਅਸੀਂ ਸਾਰੇ ਪਿਆਰ ਦੇ ਸਫੀਰ ਹਾਂ, ਅਮਨ ਦੇ ਸਫੀਰ ਹਾਂ, ਮੁਹੱਬਤ ਦੇ ਸਫੀਰ ਹਾਂ ਤੇ ਇੱਕ ਦੂਜੇ ਨੂੰ ਨੇੜੇ ਲਿਆਉਣਾ ਚਾਹੁੰਦੇ ਹਾਂ। ਇਹ ਬਿਲਕੁਲ ਸਹੀ ਆ। ਜੇ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਤੇ ਉਹਦਾ ਜਿਹੜਾ ਸੇਕ ਹੈ ਨਾ, ਉਹ ਦੋਵਾਂ ਪੰਜਾਬਾਂ ਨੂੰ ਪਹੁੰਚਦਾ ਹੈ। ਜੇ ਰੱਬ ਕਰੇ ਜਿਹੜਾ ਵਪਾਰ ਬੰਦ ਹੋਇਆ, ਜੇ ਉਹ ਵਪਾਰ ਖੁੱਲ੍ਹ ਜਾਏ ਤਾਂ ਫਾਇਦਾ ਵੀ ਦੋਵਾਂ ਪੰਜਾਬਾਂ ਨੂੰ ਹੀ ਆ। ਬਿਲਕੁਲ ਤੇ ਜੇ ਮਹਾਰਾਜ ਕਰੇ ਆਪਾਂ ਮਹਾਰਾਜ ਚਰਨਾਂ 'ਚ ਬੈਠੇ ਆ, ਇੱਥੇ ਬਹਿ ਕੇ ਸਾਰੀ ਦੁਆ ਕਬੂਲ ਹੋ ਜੇ। ਇੱਕ ਹੋਰ ਗੱਲ ਦੱਸੋ, ਤੁਹਾਡੇ ਵੱਡ ਵਡੇਰੇ ਇਧਰੋਂ ਸਨ ਜਾਂ ਉਧਰੋਂ ਸਨ? ਨਹੀਂ, ਮੇਰੇ ਨਾਨਕੇ ਲਾਹੌਰ ਦੇ ਲਾਗੇ ਕਾਨੇ ਸੀ। ਅੱਛਾ, ਪਿੰਡ ਮੇਰਾ ਉੱਧਰ ਹੀ ਆ। ਵੇਖਿਆ ਆਪਣਾ ਪਿੰਡ ਤੁਸੀਂ? ਇਹ ਨਾਨਕੇ ਮੈਂ ਗਿਆ ਸਾਂ ਪਰ ਮੈਨੂੰ ਆਪਣਾ ਘਰ ਨਹੀਂ ਲੱਭਾ, ਕਿਉਂਕਿ ਕਾਨਾ ਅੱਜ ਕੱਲ੍ਹ ਲਾਹੌਰ ਦੇ ਵਿੱਚ ਹੀ ਆ ਗਿਆ ਤੇ ਮੈਂ ਕਾਨੇ ਗਿਆ ਸੀ ਦੇਖਣ ਪਰ ਮੈਨੂੰ ਉੱਥੇ ਘਰ ਨਹੀਂ ਲੱਭਾ। ਮੈਂ ਇੱਥੋਂ ਦੇ ਜਿਹੜੇ ਚੈਨਲ ਆ, ਇੱਕ ਪਿੰਡ ਪੰਜਾਬ ਦਾ, ਇੱਕ ਸੀ ਪੰਜਾਬੀ ਲਹਿਰ, ਉਹ ਮੈਂ ਰਾਤ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਵੇਖਦਾ ਰਹਿੰਦਾ। ਅੱਛਾ, ਤੇ ਮੈਨੂੰ ਪਤਾ ਹੈ ਕਿ ਉਹਨਾਂ ਦੇ ਦਿਲਾਂ 'ਚ ਕੀ ਬੀਤੀ। ਕਈ ਥਾਵਾਂ ਦੇ ਉਮਰ ਕਿੰਨੀ ਤੁਹਾਡੀ? ਮੇਰੀ ਉਮਰ 70 ਸਾਲ ਹੋ ਗਈ ਹੈ। ਅੱਛਾ, ਤੇ ਮੈਂ ਸਭ ਤੋਂ ਪਹਿਲਾਂ ਉਦੋਂ ਆਇਆ 82 ਵਿੱਚ, ਜਦੋਂ ਮੇਰੀ ਉਮਰ 30 ਸਾਲ ਦੀ ਸੀ। ਅੱਛਾ, ਤੇ ਹੁਣ ਮੈਨੂੰ ਇੱਥੇ ਆਉਂਦਿਆਂ 40 ਸਾਲ ਹੋ ਗਏ ਆ। 82 ਤੇ 22 40 ਸਾਲ ਹੋ ਗਏ ਆ। ਤੇ ਮੈਂ ਹਰ ਨੂੰ ਇਹੋ ਹੀ ਬੇਨਤੀ ਕਰਾਂਗਾ ਪਾਕਿਸਤਾਨ ਸਰਕਾਰ ਨੂੰ, ਹਿੰਦੁਸਤਾਨ ਸਰਕਾਰ ਨੂੰ, ਕਿ ਉਹ ਇਹੋ ਜਿਹਾ ਮਾਹੌਲ ਸਿਰਜਣ। ਸਾਡੇ ਉੱਥੇ 30 ਰੁਪਏ ਕਿਲੋ ਟਮਾਟਰ ਆ, ਇੱਥੇ 150 ਰੁਪਏ ਕਿਲੋ ਆ। ਉਹ ਟਮਾਟਰ ਇੱਥੇ ਆਉਣ ਤੇ 60 ਰੁਪਏ ਕਿਲੋ ਵਿਕਣ। ਇੱਥੇ ਲੂਣ ਫ੍ਰੀ ਆ, ਸੇਂਦਾ ਲੂਣ ਅੱਗੇ ਸਾਡੇ 15-20 ਰੁਪਏ ਕਿਲੋ ਹੀ, ਹੁਣ ਉਹ 60 ਰੁਪਏ ਕਿਲੋ ਵਿਕਦਾ। ਡਾਕਟਰ ਕਹਿੰਦੇ ਆ ਜੀ ਦੂਜਾ ਲੂਣ ਨਾ ਖਾਓ, ਸੇਂਦਾ ਲੂਣ ਖਾਓ। ਤੇ ਜਿਹੜਾ ਸਾਡਾ ਫ੍ਰੀ ਦਾ ਮਾਲ ਆ ਉਹ ਸਾਨੂੰ 60 ਰੁਪਏ ਕਿਲੋ ਮਿਲਦਾ। ਮੈਂ ਪਾਕਿਸਤਾਨ ਸਰਕਾਰ, ਵਕਫ ਬੋਰਡ, ਲੋਕਲ ਪ੍ਰਸ਼ਾਸਨ, PSGPC ਸਾਰਿਆਂ ਦਾ ਬਹੁਤ ਧੰਨਵਾਦੀ ਆ। ਉਹ ਸਾਡੇ ਵਾਸਤੇ ਬਹੁਤ ਵਧੀਆ ਪ੍ਰਬੰਧ ਕਰਦੇ ਤੇ ਮਹਾਰਾਜ ਉਹਨਾਂ ਨੂੰ ਇਹਨਾਂ ਮਤਲਬ ਬਾਲ ਬਖਸ਼ਣ ਕਿ ਉਹ ਇਹਨੂੰ ਵਧੀਆ ਕਰ ਸਕਣ। ਜਿਹੜਾ ਬੰਦਾ ਇੱਕ ਵਾਰ ਆਵੇ ਉਹ ਰਵੇ, ਇੱਥੇ ਰਵੇ, ਘੜੀ ਮੁੜੀ ਆਵੇ। ਬਹੁਤ ਸ਼ੁਕਰੀਆ ਬਜ਼ੁਰਗੋ ਤੁਹਾਡਾ। ਇਹ ਸਨ ਜੀ ਬਜ਼ੁਰਗ ਜਿਹੜੇ ਦਿੱਲੀ ਤੋਂ ਆਏ ਸਨ। ਇਹਨਾਂ ਦਿੱਲੀ ਤੋਂ ਔਰ ਉਸ ਤੋਂ ਇਲਾਵਾ ਇਹਨਾਂ ਬਜ਼ੁਰਗਾਂ ਦਾ ਜਿਹੜਾ ਹੈ ਆਪਣਾ ਪਿੰਡ ਜਿਹੜਾ ਲਾਹੌਰ ਕਾਨੇ ਕੋਲ ਹੈ, ਇਹਨਾਂ ਨੇ ਵੀ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ। ਤੇ ਆਓ ਹੋਰ ਬਜ਼ੁਰਗਾਂ ਨਾਲ ਵੀ ਮਿਲਦੇ ਹਾਂ, ਹੋਰ ਫੈਮਲੀਆਂ ਨਾਲ ਵੀ ਮਿਲਦੇ ਹਾਂ ਤੇ ਗੱਲਬਾਤ ਦੀ ਸਾਂਝ ਕਰਦੇ ਹਾਂ।